ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 21 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਬੇਕਰਸਫੀਲਡ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ ਮੇਜਰ ਨੰਬਰ 559-905-2575 5599052575। ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ, ਜਸਵਿੰਦਰ ਕੌਰ ਵਿਰਕ, ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਣਾ ਉਹਨਾਂ ਨਾਲ ਸੰਪਰਕ ਨੰਬਰ 415-909-0503। ਪ੍ਰਿਤਪਾਲ ਸਿੰਘ ਅਟਵਾਲ, ਐਲਗਰੋਵ, ਦਰਸ਼ਨ ਸਿੰਘ ਕੰਗ, ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਜੇ ਖਬਰਾਂ ਵੱਲ ਆਈਏ ਤਾਂ ਬੈਂਜਾਮਿਨ ਨੈਤਨਯਾਹੂ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਇਜ਼ਰਾਈਲ ਦੇ, ਉਹਨਾਂ ਨੇ ਇਹ ਕਿਹਾ ਵੀ ਈਵਨ ਦੋ ਅਸੀਂ ਜਿਹੜੀ ਸੀਜ਼ ਫਾਇਰ ਕਰ ਲਿਆ ਆ, ਜੇ ਇਸ ਐਗਰੀਮੈਂਟ ਨੂੰ ਹਮਾਸ ਵਾਲੇ ਜਿਹੜੇ ਉਹ ਟੈਰਰਿਸਟ ਹੀ ਕਹਿੰਦੇ ਯੂਜ਼ ਕਰਦੇ ਆ ਵਰਡ ਉਹਨਾਂ ਦੇ ਲਈ, ਉਹਨਾਂ ਨੇ ਬ੍ਰੇਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਆਪਾਂ ਫਿਰ ਇੱਕ ਇਸ ਤੋਂ ਵੀ ਵੱਧ ਫੋਰਸ ਦੇ ਨਾਲ ਉਹਨਾਂ ਦੇ ਉੱਤੇ ਅਟੈਕ ਕਰਾਂਗੇ। ਪਰ ਦੋਨਾਂ ਹੀ ਜਿਹੜਾ ਇਜ਼ਰਾਈਲ ਦੀ ਮਿਲਟਰੀ ਅਤੇ ਪੈਲਸਤੀਨੀਅਨ ਦੇ ਵਿੱਚ ਜਿਹੜਾ ਆ ਹੁਣ ਐਗਰੀਮੈਂਟ ਹੋ ਚੁੱਕਾ ਹੈਗਾ ਆ ਸੀਜ਼ ਫਾਇਰ ਦਾ। ਹੁਣ ਦੇਖਦੇ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨਾ ਕੁ ਉਹ ਦੋਨੋਂ ਹੀ ਪਾਰਟੀਆਂ ਇਹਦੇ 'ਤੇ ਜਿਹੜਾ ਕਾਇਮ ਰਹਿੰਦੀਆਂ ਜੀ। ਇਸੇ ਦੇ ਨਾਲ ਹੀ ਜਿਹੜਾ ਉਹ ਜੁੜੀ ਹੋਈ ਗੱਲ ਕਰਦੇ ਜਾਈਏ ਸੀਜ਼ ਫਾਇਰ ਦੀ ਖੁਸ਼ੀ ਦੇ ਵਿੱਚ ਅਲ ਅਕਸਾ ਮੌਸਕ ਦੇ ਵਿੱਚ ਕਹਿੰਦੇ ਕੁਛ ਫੈਲਸਤੀਨੀ ਜਿਹੜੇ ਉਹ ਇਕੱਠੇ ਹੋਏ ਸੀ, ਇਸ ਚੀਜ਼ ਦੀ ਖੁਸ਼ੀ ਮਨਾ ਰਹੇ ਸੀ ਵੀ ਜੰਗਬੰਦੀ ਜਿਹੜੀ ਉਹ ਹੋ ਗਈ ਆ। ਪਰ ਕਹਿੰਦੇ ਉੱਥੇ ਇਜ਼ਰਾਈਲੀ ਫੋਰਸਿਸ ਆ ਉਹਨਾਂ ਨੇ ਪਹੁੰਚ ਕੇ ਉੱਥੇ ਮੁੜ ਜਿਹੜੀ ਆ ਉਹਨਾਂ ਦੇ ਨਾਲ ਕੁੱਟਮਾਰ ਜਿਹੜੀ ਆ ਉਹ ਕੀਤੀ ਹੈਗੀ ਆ। CNN ਦਾ ਇੱਕ ਜਰਨਲਿਸਟ ਕਹਿੰਦੇ ਆ ਵੀ ਉਸ ਟਾਈਮ ਦੇ ਉੱਤੇ ਉਹ ਮੌਸਕ ਦੇ ਵਿੱਚ ਮੌਜੂਦ ਸੀ। ਹੋਰ ਵੀ ਕਈ ਜਿਹੜੇ ਜਰਨਲਿਸਟ ਉੱਥੇ ਮੌਜੂਦ ਸੀ ਉਹਨਾਂ ਨੇ ਜਿਹੜਾ ਆ ਉਹ ਚੀਜ਼ਾਂ ਨੂੰ ਜਿਹੜਾ ਉਹ ਦਿਖਾਇਆ। ਉਹਨਾਂ ਦੇ ਕਹਿਣ ਮੁਤਾਬਕ ਕਹਿੰਦੇ ਵੀ ਇਜ਼ਰਾਈਲੀ ਅਫਸਰਾਂ ਨੇ ਤਾਂ ਜਰਨਲਿਸਟਾਂ ਨੂੰ ਵੀ ਡੰਡਿਆਂ ਦੇ ਨਾਲ ਜਿਹੜਾ ਉਹ ਕੁੱਟਿਆ ਅਤੇ ਰਾਈਫਲਸ ਉਹਨਾਂ ਦੇ ਵੱਲ ਜਿਹੜੀਆਂ ਉਹ ਪੁਆਇੰਟ ਕੀਤੀਆਂ। ਸੋ ਕੁਝ ਸਮਾਂ ਪਹਿਲਾਂ ਇੱਦਾਂ ਦੀਆਂ ਹੋਰ ਵੀ ਜਿਹੜੀਆਂ ਵੀਡੀਓਜ਼ ਆ ਇਸ ਹਿੰਸਾ ਦੇ ਦੌਰਾਨ ਜਿਹੜੀਆਂ ਉਹ ਆਈਆਂ ਸੀ, ਜਿਸ ਦੇ ਵਿੱਚ ਇਜ਼ਰਾਈਲੀ ਜਿਹੜੇ ਆ ਉਹ ਮੈਡਿਕ ਦੇ ਉੱਤੇ ਵੀ ਗਰਨੇਡ ਸੁੱਟਦੇ ਜਿਹੜਾ ਉਸ ਨੂੰ ਜਿਹੜਾ ਉਹਦੇ ਸਾਥੀ ਨੇ ਰੋਕ ਲਿਆ, ਨਹੀਂ ਤਾਂ ਕਹਿੰਦੇ ਮੈਡਿਕ ਦੇ ਉੱਤੇ ਵੀ ਉਹ ਗਰਨੇਡ ਸੁੱਟਣ ਲੱਗਾ ਸੀਗਾ। ਸੋ ਪੈਲਸਤੀਨੀਆਂ ਨੂੰ ਵੀ ਇਸੇ ਦੌਰਾਨ ਹੀ ਜਿਹੜਾ ਆ ਫਿਰ ਹਿੰਸਾ ਦਾ ਜਿਹੜਾ ਉਹ ਸਾਹਮਣਾ ਜਿਹੜਾ ਉਹ ਕਰਨਾ ਪਿਆ ਹੈਗਾ ਆ। ਸੋ ਇਹ ਮਸਲਾ ਤਾਂ ਬਹੁਤ ਲੰਮੇ ਜਿਹੜਾ ਉਹ ਹੁਣ ਪੁਰਾਣਾ ਹੈਗਾ, ਕਈ ਦਹਾਕਿਆਂ ਦਾ ਜਿਹੜਾ ਉਹ ਚੱਲਦਾ ਆ ਰਿਹਾ ਹੈਗਾ ਆ। ਇਸ ਦਾ ਐਡੀ ਜਲਦੀ ਜਿਹੜਾ ਆ ਕੋਈ ਸੋਲਿਊਸ਼ਨ ਆ ਜਾਊਗਾ ਹਾਲ ਦੀ ਘੜੀ ਨੇੜਲੇ ਅਤੇ ਦੂਰਲੇ ਭਵਿੱਖ ਦੇ ਵਿੱਚ ਕੋਈ ਨਜ਼ਰ ਜਿਹੜਾ ਉਹ ਨਹੀਂ ਆ ਰਿਹਾ। ਬਾਈਡਨ ਕਾਰਜਕਾਲ ਦੇ ਦੌਰਾਨ ਇਹ ਪਹਿਲਾ ਜਿਹੜਾ ਵੱਡਾ ਇੰਟਰਨੈਸ਼ਨਲ ਕਹਿੰਦੇ ਕੌਨਫਲਿਕਟ ਆ ਉਹਨਾਂ ਦੇ ਕਾਰਜਕਾਲ ਦੇ ਵਿੱਚ ਦੇਖਿਆ ਆ, ਅਤੇ ਉਹਨਾਂ ਦੀ ਕੋਈ ਕਾਰਜਕਾਰੀ ਕੋਈ ਬਹੁਤੀ ਚੰਗੀ ਜਿਹੜੀ ਇਸ ਦੇ ਵਿੱਚ ਜਿਹੜੀ ਉਹ ਨਹੀਂ ਰਹੀ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੀ ਕਾਫੀ ਦਬਾਅ ਜਿਹੜਾ ਉਹ ਰਿਹਾ ਸੀਗਾ ਸੀਜ਼ ਫਾਇਰ ਨੂੰ ਜਿਹੜਾ ਉਹ ਲੈ ਕੇ। ਪਹਿਲੀ ਵਾਰੀ ਜਿਹੜੀ ਇੰਨੇ ਦੀ ਗੱਲ ਨੇਤਨਯਾਹੂ ਹੁਣਾਂ ਨੇ ਉਦੋਂ ਨਹੀਂ ਸੀ ਮੰਨੀ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਹੈਗੀ ਆ ਵਾਈਟ ਹਾਊਸ ਨੇ ਜਿਹੜਾ ਇਨਫਰਾਸਟਰਕਚਰ ਦਾ ਬਿੱਲ ਆ ਪਹਿਲਾਂ 2.25 ਟ੍ਰਿਲੀਅਨ ਡਾਲਰ ਦਾ ਜਿਹੜਾ ਪ੍ਰਪੋਜ਼ਲ ਸੀ ਵਾਈਟ ਹਾਊਸ ਦਾ ਇਨਫਰਾਸਟਰਕਚਰ ਅਤੇ ਜੋਬ ਪੈਕੇਜ ਦੇ ਲਈ, ਹੁਣ ਉਸ ਨੂੰ ਡਰੋਪ ਕਰਕੇ ਉਹਨਾਂ ਨੇ 1.7 ਟ੍ਰਿਲੀਅਨ 'ਤੇ ਲੈ ਆਂਦਾ ਆ। ਪਰ ਜਿਹੜੇ ਰਿਪਬਲਿਕਨਸ ਆ ਉਹ ਹਜੇ ਵੀ ਜਿਹੜੇ ਆ ਕਹਿ ਰਹੇ ਵੀ ਅਸੀਂ 568 ਬਿਲੀਅਨ ਡਾਲਰ ਤੱਕ ਐਗਰੀ ਕਰਾਂਗੇ। ਸੋ ਦੋਨੋਂ ਸਾਈਡਸ ਹਜੇ ਕਾਫੀ ਡਿਫਰੈਂਸ ਅਪਾਰਟ ਹੈਗੀਆਂ ਆ।
65 ਬਿਲੀਅਨ ਡਾਲਰ ਜਿਹੜਾ ਪ੍ਰਪੋਜ਼ਲ ਆ, ਜਿਹਦੇ ਵਿੱਚ ਰੋਡਸ, ਬ੍ਰਿਜਸ ਤੇ ਹੋਰ ਮੇਜਰ ਪ੍ਰੋਜੈਕਟ ਜਿਹੜੇ ਆ ਉਹਨਾਂ ਨੂੰ ਰਿਡਿਊਸ ਕੀਤਾ ਗਿਆ ਹੈਗਾ। ਤੇ ਜਿਹੜਾ ਇੱਕ ਮੇਨ ਇਹਦੇ ਵਿੱਚ ਮੁੱਦਾ ਸੀ ਵੀ ਹਰ ਇੱਕ ਅਮਰੀਕਨ ਦੇ ਘਰ ਦੇ ਵਿੱਚ ਜਿਹੜਾ ਇੰਟਰਨੈਟ ਜਿਹੜਾ ਆ ਬ੍ਰੌਡਬੈਂਡ, ਹਾਈ ਸਪੀਡ ਬ੍ਰੌਡਬੈਂਡ ਜਿਹੜਾ ਆ ਉਹ ਅਵੇਲੇਬਲ ਹੋਵੇ। 100 ਬਿਲੀਅਨ ਡਾਲਰ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹਦੇ ਤੇ ਇਨਵੈਸਟ ਕਰਨਾ ਸੀ। ਸੋ ਜੇ ਇਸ ਇਨਫਰਾਸਟ੍ਰਕਚਰ ਬਿੱਲ ਨੂੰ ਕੱਟ ਕੀਤਾ ਜਾਂਦਾ ਹੈਗਾ ਆ ਤੇ ਨੈਚੁਰਲੀ ਉਹਦੇ ਉੱਤੇ ਵੀ ਅਸਰ ਪਊਗਾ। ਤੇ ਜਿਹੜਾ ਉਹਨਾਂ ਦਾ ਇੱਕ ਵਾਅਦਾ ਸੀ ਵੀ ਹਰ ਇੱਕ ਅਮਰੀਕਨ ਦੇ ਘਰ ਦੇ ਵਿੱਚ, ਚਾਹੇ ਉਹ ਰਿਮੋਟ ਏਰੀਏ 'ਚ ਆ, ਰੂਰਲ ਏਰੀਏ 'ਚ ਆ, ਉਹਨਾਂ ਨੂੰ ਜਿਹੜਾ ਆ ਹਾਈ ਸਪੀਡ ਇੰਟਰਨੈਟ ਮਿਲੂਗਾ। ਸੋ ਇੰਟਰਨੈਟ ਦੇ ਉੱਤੇ ਜਿਹੜਾ ਇਹਦੇ ਇਨਫਰਾਸਟ੍ਰਕਚਰ ਦੇ ਉੱਤੇ ਪੈਸੇ ਖਰਚਣੇ ਸੀ। ਜੀ ਬਿਲਕੁਲ। ਇਸ ਦੇ ਵਿੱਚੋਂ 1.7 ਟ੍ਰਿਲੀਅਨ ਡਾਲਰ ਦਾ ਇਹ ਹੁਣ ਜਿਹੜਾ ਪੈਕੇਜ ਨਵਾਂ ਹੈਗਾ ਆ, ਇਸ ਦੇ ਉੱਤੇ ਜੈਨ ਸਾਕੀ ਹੋਣਾ ਨੇ ਕਿਹਾ ਆ ਵੀ ਮਕਸਦ ਆ, ਅਸੀਂ ਇਹੀ ਦਿਖਾਉਣਾ ਚਾਹੁੰਦੇ ਹਾਂ ਵੀ ਅਸੀਂ ਇਸ ਨੂੰ ਪਾਸ ਕਰਨਾ ਚਾਹੁੰਦੇ ਹਾਂ ਅਤੇ ਗੱਲਬਾਤ ਕਰਨ ਦੇ ਲਈ ਜਿਹੜਾ ਉਹ ਤਿਆਰ ਆ। ਪਰ ਜਿਹੜੇ ਰਿਪਬਲਿਕਨਸ ਉਹ ਕਹਿ ਰਹੇ ਆ ਵੀ ਅਜੇ ਵੀ ਜਿਹੜੇ ਸਾਡੇ ਵੱਲੋਂ ਕਾਊਂਟਰ ਪ੍ਰਪੋਜ਼ਲ ਆ ਉਸ ਦੇ ਨਾਲੋਂ ਇਹ 1 ਟ੍ਰਿਲੀਅਨ ਡਾਲਰ ਜਿਹੜਾ ਆ ਉਹ ਜ਼ਿਆਦਾ ਜਿਹੜਾ ਉਹ ਹੈਗਾ ਆ। ਸੋ ਜਦੋਂ ਪਹਿਲੀ ਦੀ ਆਪਾਂ ਦੇਖਿਆ ਸੀਗਾ ਵੀ ਕੋਵਿਡ ਦੇ ਦੌਰਾਨ ਵੀ ਆਪਾਂ ਦੇਖਿਆ ਸੀਗਾ ਵੀ ਜਿਹੜੇ ਟਰੰਪ ਪ੍ਰਸ਼ਾਸਨ ਦੇ ਦੌਰਾਨ ਵੀ ਉਦੋਂ ਲੋਕਾਂ ਦੀ ਅਤੇ ਬਿਜ਼ਨਸ ਦੀ ਸਹਾਇਤਾ ਦੇ ਲਈ ਪ੍ਰਪੋਜ਼ਲ ਜਿਹੜੇ ਉਹ ਪਾਸ ਕੀਤੇ ਗਏ, ਜਿਸ ਦੇ ਵਿੱਚ ਦੋਨਾਂ ਹੀ ਪਾਰਟੀਆਂ ਦੇ ਵੱਲੋਂ ਸਹਿਮਤੀ ਜਿਹੜੀ ਉਹ ਜਤਾ ਕੇ ਦਿੱਤੀ ਗਈ ਸੀ। ਪਰ ਹੁਣ ਜਿਹੜਾ ਲੇਟੈਸਟ ਮਾਰਚ ਵਿੱਚ ਪ੍ਰਪੋਜ਼ਲ ਹੋਇਆ ਸੀ ਉਸ ਦੇ ਵਿੱਚ 1-2 ਰਿਪਬਲਿਕਨਸ ਨੂੰ ਛੱਡ ਕੇ ਆਈ ਥਿੰਕ ਕਿਸੇ ਨੇ ਵੀ ਜਿਹੜਾ ਆ ਉਹ ਸਾਥ ਨਹੀਂ ਸੀ ਦਿੱਤਾ, ਜਿਸ ਦੇ ਵਿੱਚ ਬਿਜ਼ਨਸ ਅਤੇ ਲੋਕਾਂ ਦਾ ਜਿਹੜਾ ਆ ਉਹ ਭਲਾ ਜਿਹੜਾ ਉਸ ਦੇ ਵਿੱਚ ਹੋਣਾ ਸੀਗਾ। ਸੋ ਹੁਣ ਇਸ ਇਨਫਰਾਸਟ੍ਰਕਚਰ ਬਿੱਲ ਨੂੰ ਲੈ ਕੇ ਵੀ ਹੁਣ ਇੱਦਾਂ ਦੀ ਚੀਜ਼ ਹੀ ਜਿਹੜੀ ਪਾਰਟੀਜ਼ਨ ਜਿਹੜੀ ਆ ਉਹ ਚੀਜ਼ ਦੇਖੀ ਜਾ ਰਹੀ ਹੈ। ਰਿਪਬਲਿਕਨਸ ਜਿਹੜਾ ਉਸ ਦੇ ਵਿੱਚ ਸਾਥ ਕਹਿੰਦੇ ਉਹ ਨਹੀਂ ਦੇਣਾ ਚਾਹੁੰਦੇ। ਉਹ ਕਹਿੰਦੇ ਆ ਵੀ ਜਿਹੜੀਆਂ ਹੋਰ ਇਸ ਦੇ ਵਿੱਚ ਚੀਜ਼ਾਂ ਹੈਗੀਆਂ, ਖਾਸ ਕਰਕੇ ਜਿਹੜੀਆਂ ਸਟੇਟਸ ਅਤੇ ਲੋਕਲ ਗੌਰਮੈਂਟਸ ਨੂੰ ਜਾਣੀ ਆ ਰਾਸ਼ੀ, ਉਸ ਨੂੰ ਇਸ ਦੇ ਵਿੱਚੋਂ ਜਿਹੜਾ ਉਹ ਕੱਢਿਆ ਜਾਣਾ ਜਿਹੜਾ ਉਹ ਚਾਹੀਦਾ ਆ। ਸੋ ਹੁਣ ਦੇਖਦੇ ਹਾਂ ਵੀ ਬਾਈਡਨ ਹੋਣਾ ਦਾ ਇਹ ਜਿਹੜਾ ਇਨਫਰਾਸਟ੍ਰਕਚਰ ਪਲਾਨ ਆ ਉਹ ਕਿਸ ਪਾਸੇ ਵੱਲ ਨੂੰ ਜਾਂ ਕਿਹੜੇ ਆંકੜੇ ਦੇ ਉੱਤੇ ਜਾ ਕੇ ਦੋਨੋਂ ਧਿਰਾਂ ਜਿਹੜੀਆਂ ਉਹ ਮਨਜ਼ੂਰ ਕਰਦੀਆਂ ਆ। ਅਤੇ ਕਿਉਂਕਿ ਗੱਲ ਇਹ ਨਾ ਵੀ ਅਜੇ ਹਾਲ ਦੀ ਘੜੀ ਸੈਨੇਟ ਦੇ ਵਿੱਚ ਫਿਲਬਸਟਰ ਜਿਹੜੀ ਆ ਉਹ ਵੀ ਚੀਜ਼ ਹੈਗੀ ਆ ਅਤੇ ਫਿਲਬਸਟਰ ਤੋਂ ਬਗੈਰ ਜਿਹੜੇ ਡੈਮੋਕਰੇਟਸ ਦੇ ਕੋਲ ਮੈਜੋਰਟੀ ਜਿਹੜੀ ਉਹ ਨਹੀਂ ਹੈਗੀ। ਸੋ ਉਸ ਦੇ ਉੱਤੋਂ ਦੀ ਵੀ ਜਾਣ ਦੇ ਲਈ ਕਾਫੀ ਮੁਸ਼ਕਿਲ ਜਿਹੜੀ ਆ ਹਾਲ ਦੀ ਘੜੀ ਜਿਹੜੇ ਆ ਬਾਈਡਨ ਹੋਣਾ ਨੂੰ ਆਪਣੇ ਏਜੰਡੇ ਨੂੰ ਪਾਸ ਕਰਨ ਦੇ ਲਈ ਜਿਹੜੀ ਉਹ ਆਵੇਗੀ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਰੋਡ ਰੇਜ ਹੁੰਦਾ ਹੈਗਾ ਆ, ਜਿਹੜਾ ਹਾਈਵੇਜ਼ ਦੇ ਉੱਤੇ ਇੱਕ ਦੂਜੇ ਨੂੰ ਕਈ ਵਾਰ ਸ਼ੂਟ ਕਰ ਦਿੱਤਾ ਜਾਂਦਾ ਆ, ਉਹਨਾਂ ਦੀਆਂ ਜਿਹੜੀਆਂ ਗਿਣਤੀਆਂ ਆ ਉਹ ਵੱਧਦੀਆਂ ਜਾ ਰਹੀਆਂ ਹੈਗੀਆਂ। ਇੱਕ 6 ਸਾਲਾਂ ਦਾ ਜਿਹੜਾ ਬੱਚਾ ਆ ਉਸ ਨੂੰ ਜਿਹੜਾ ਸ਼ਾਟ ਕਰ ਦਿੱਤਾ ਗਿਆ, ਗੋਲੀ ਵੱਜੀ ਉਹਦੇ ਅਤੇ ਉਹਦੀ ਜਿਹੜੀ ਮੌਤ ਹੋ ਗਈ। ਇਹ ਔਰੇਂਜ ਕਾਉਂਟੀ ਤੋਂ ਹਾਈਵੇ 55 ਜਿਹੜਾ ਫਰੀਵੇ ਆ ਉੱਥੋਂ ਖਬਰ ਆ ਰਹੀ ਹੈਗੀ ਆ। ਕਹਿੰਦੇ ਹਾਈਵੇ 55 ਦੇ ਉੱਤੇ ਇੱਕ ਮਦਰ ਜਿਸ ਦਾ ਨਾਂ ਰਿਆਸ ਬਲਡੀਵੀਆ ਦੱਸਿਆ ਗਿਆ ਆ, ਉਹ ਆਪਣੇ ਬੱਚੇ ਦੇ ਨਾਲ ਸਕੂਲ ਛੱਡਣ ਜਾ ਰਹੀ ਸੀ, ਜਦੋਂ ਰੋਡ ਰੇਜ ਦੇ ਦੌਰਾਨ ਕਿਸੇ ਨੇ ਇੱਕ ਗਨ ਜਿਹੜੇ ਸ਼ਾਟ ਆ ਉਹ ਕਾਰ ਦੇ ਉੱਤੇ ਚਲਾ ਦਿੱਤੇ ਅਤੇ ਜਿਹੜਾ ਉਹ ਬੱਚਾ 6 ਸਾਲਾਂ ਦਾ ਉਹਨੂੰ ਜਿਹੜੀ ਗੋਲੀ ਲੱਗੀ। ਅਤੇ ਜਦੋਂ ਪੁਲਿਸ ਨੂੰ ਜਦੋਂ ਤੱਕ ਆਈ, ਉਹਦਾ CPR ਕੀਤਾ, ਤਦ ਤੱਕ ਉਹਦੀ ਜਿਹੜੀ ਮੌਤ ਹੋ ਚੁੱਕੀ ਸੀ। ਸੋ ਇਹ ਜਿਹੜੀ ਲੇਡੀ ਸੀ ਰਿਆਸ ਬਲਡੀਵੀਆ, ਉਹ ਖੁਦ ਮਿਲਟਰੀ ਦੇ ਵਿੱਚ ਜਿਹੜੀ ਸਰਵ ਕਰ ਚੁੱਕੀ ਹੈਗੀ ਆ। ਜਿਹੜੀ ਪੁਲਿਸ ਆ ਉਹ ਕਹਿ ਰਹੀ ਆ ਵੀ ਇੱਦਾਂ ਦੀ ਇੰਸੀਡੈਂਟਸ ਹੁੰਦੀਆਂ ਤਾਂ ਬਹੁਤ ਘੱਟ ਆ, ਪਰ ਪਿਛਲੇ ਦਿਨਾਂ ਦੇ ਵਿੱਚ ਇਹ ਜਿਹੜੀਆਂ ਇੰਸੀਡੈਂਟਸ ਆ ਇਹ ਵੱਧ ਰਹੀਆਂ ਹੈਗੀਆਂ। ਟਿਊਜ਼ਡੇ ਰਾਤ ਨੂੰ ਹਾਈਵੇ ਜਿਹੜਾ 91 ਆ ਕਰੋਨਾ ਏਰੀਏ ਦੇ ਵਿੱਚ, ਉੱਥੇ ਵੀ 3 ਕਾਰਾਂ ਦੇ ਉੱਤੇ ਸ਼ਾਟ ਆਊਟ ਕੀਤਾ ਗਿਆ ਸੀ। ਅਗਲੀ ਜਿਹੜੀ ਗੱਲ ਕਰਦੇ ਜੀ, ਸਾਊਥ ਕੈਰੋਲੀਨਾ ਦੇ ਵਿੱਚ 2 ਜਿਹੜੇ ਡੈਥ ਰੋ ਦੇ ਇਨਮੇਟਸ ਜਿਨ੍ਹਾਂ ਨੂੰ ਕੈਪੀਟਲ ਪਨਿਸ਼ਮੈਂਟ ਮਿਲੀ ਹੋਈ ਆ, ਹੁਣ ਉਹਨਾਂ ਦੇ ਮੋਹਰੇ ਇਹ ਸਵਾਲ ਸੀਗਾ ਵੀ ਕੀ ਤੁਸੀਂ ਫਾਇਰਿੰਗ ਸਕੁਆਡ ਦੇ ਨਾਲ ਮਰਨਾ ਚਾਹੁੰਦੇ ਆ ਅਤੇ ਜਾਂ ਫਿਰ ਇਲੈਕਟ੍ਰਿਕ ਚੇਅਰ ਦੇ ਨਾਲ ਜਿਹੜਾ ਕਰੰਟ ਲਵਾ ਕੇ ਜਿਹੜਾ ਉਹ ਤੁਸੀਂ ਮਰਨਾ ਚਾਹੁੰਦੇ ਆ। ਉਹਨਾਂ ਨੇ ਇਹ ਫੈਸਲਾ ਤਾਂ ਕੀ ਲੈਣਾ ਸੀ ਵੀ ਮਰੀਏ ਕਿੱਦਾਂ। ਉਹਨਾਂ ਨੇ ਉਸ ਦੇ ਉਲਟ ਜਿਹੜਾ ਆ ਉਹ ਇੱਕ ਲਾਸੂਟ ਆ ਉਹ ਫਾਈਲ ਕਰ ਦਿੱਤਾ ਆ। ਬੀਤੇ ਦਿਨਾਂ ਦੇ ਵਿੱਚ ਸੂਬੇ ਦੇ ਵਿੱਚ ਇਹ ਕਾਨੂੰਨ ਪਾਸ ਕੀਤਾ ਗਿਆ ਸੀਗਾ ਵੀ ਲੀਥਲ ਇੰਜੈਕਸ਼ਨ ਆ ਉਸ ਨੂੰ ਅਨਕੌਂਸਟੀਟਿਊਸ਼ਨਲ ਜਿਹੜਾ ਉਹ ਕਰਾਰ ਦੇ ਦਿੱਤਾ ਗਿਆ ਸੀਗਾ ਵੀ ਇਹ ਮੈਥਡ ਆਫ ਐਗਜ਼ੀਕਿਊਸ਼ਨ ਜਿਹੜਾ ਉਹ ਨਹੀਂ ਹੋਊਗਾ। ਪਰ ਜਿਹੜਾ ਆ ਕਹਿੰਦੇ ਆ
ਵੀ ਉਸ ਦੀ ਥਾਂ ਦੇ ਉੱਤੇ ਇਹਨਾਂ ਨੂੰ ਹੁਣ ਮੌਕਾ ਹੋਊਗਾ ਵੀ ਦੱਸੋ ਵੀ ਤੁਸੀਂ ਆਪਣੀ ਮੌਤ ਕਿਸ ਤਰੀਕੇ ਦੇ ਨਾਲ ਜਿਹੜੀ ਉਹ ਲੈਣੀ ਹੈਗੀ ਆ। ਸੋ ਇਸ ਦੇ ਖਿਲਾਫ ਕਾਫੀ ਲੋਕਾਂ ਨੇ ਜਿਹੜਾ ਆ ਉਹ ਰੌਲਾ ਪਾਇਆ। ਕਾਫੀ ਲੋਕ ਪਹਿਲਾਂ ਵੀ ਬੜੇ ਚਿਰ ਤੋਂ ਜਿਹੜੀ ਕੈਪੀਟਲ ਪਨਿਸ਼ਮੈਂਟ ਆ ਉਸ ਨੂੰ ਬੰਦ ਕਰਨ ਦੀ ਜਿਹੜੀ ਉਹ ਮੰਗ ਕਰ ਰਹੇ ਹੈਗੇ ਆ। ਸੋ ਲਾ ਦੇ ਵਿੱਚ ਕਹਿੰਦੇ ਆ ਉੱਦਾਂ ਕਿਹਾ ਤਾਂ ਜਾਂਦਾ ਆ ਵੀ ਲੀਥਲ ਇੰਜੈਕਸ਼ਨ ਸਟਿਲ ਪੋਸੀਬਲ ਆ ਜੇ ਅਵੇਲੇਬਲ ਹੋਵੇ, ਪਰ ਇਹ ਕਹਿੰਦੇ ਵੀ ਬਹੁਤ ਵੱਡਾ ਇਫ ਹੈਗਾ ਆ। ਬਹੁਤ ਸਾਰੀਆਂ ਜਿਹੜੀਆਂ ਫਾਰਮਾਸਿਊਟੀਕਲ ਕੰਪਨੀਜ਼ ਆ ਉਹਨਾਂ ਨੇ ਇਹ ਜਿਹੜੇ ਕੈਮੀਕਲਸ ਜਿਹੜੇ ਚਾਹੀਦੇ ਹੁੰਦੇ ਇਨਮੇਟ ਨੂੰ ਜਿਹੜਾ ਉਹ ਟੀਕਾ ਲਾ ਕੇ ਮਾਰਨ ਦੇ ਲਈ ਉਹਨਾਂ ਨੂੰ ਵੇਚਣਾ ਜਿਹੜਾ ਉਹ ਬੰਦ ਕਰ ਦਿੱਤਾ ਹੈਗਾ ਆ। ਸੋ ਇਹ ਹੁਣ ਦੇਖਦੇ ਹਾਂ ਕੀ ਬਣਦਾ ਹੈ। ਹਰਜੋਤ ਸਿੰਘ ਜੀ ਜਿਹੜੇ ਸਾਊਥ ਕੈਰੋਲੀਨਾ ਦੇ ਵਿੱਚ ਵੀ ਹੁਣ ਜਿਹੜਾ ਮਰਨ ਵਾਲਾ ਆ ਉਹਨੂੰ ਆਪਣੀ ਮੌਤ ਕਿਸ ਤਰੀਕੇ ਨਾਲ ਹੋਵੇ ਉਹ ਜਿਹੜਾ ਚੂਜ਼ ਕਰਨ ਦੇ ਲਈ ਪੁੱਛਿਆ ਜਾ ਰਿਹਾ ਆ। ਅਗਲੀ ਖਬਰ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕਿ ਅੱਜ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਇਹ ਅਨਾਊਂਸ ਕੀਤਾ ਹੈਗਾ ਵੀ ਜਿਹੜਾ ਫਿਜ਼ੀਕਲ ਡਿਸਟੈਂਸ ਵਾਲੀਆਂ ਗਾਈਡਲਾਈਨਸ ਆ ਉਹ ਜੂਨ 15 ਤੋਂ ਖਤਮ ਹੋ ਜਾਣਗੀਆਂ। ਸੋ ਜੂਨ 15 ਤੋਂ ਬਾਅਦ ਫੁੱਲ ਕਪੈਸਿਟੀ ਦੇ ਉੱਤੇ ਜਿਹੜੇ ਬਿਜ਼ਨੈਸਿਸ ਆ ਉਹ ਓਪਨ ਹੋ ਸਕਦੇ ਹੈਗੇ ਆ। ਸੋ ਇਹਨੂੰ ਲੈ ਕੇ ਹੁਣ ਲੋਕ ਜਿਸ ਤਰ੍ਹਾਂ ਪਹਿਲਾਂ ਗਵਰਨਰ ਗੈਬਨ ਨਿਊਸਮ ਦੇ ਅਗੇਂਸਟ ਸੀ ਸਮਾਲ ਬਿਜ਼ਨੈਸਿਸ ਵੀ ਭਾਈ ਸਾਡੇ ਤਾਂ ਬਿਜ਼ਨਸ ਮਾਰਤੇ, ਇਹਨਾਂ ਨੇ ਬਿਜ਼ਨਸ ਬੰਦ ਕਰਤੇ, ਇੰਨੀਆਂ ਕੰਡੀਸ਼ਨਸ ਲਾਈਆਂ ਖਾਸ ਕਰਕੇ ਰੈਸਟੋਰੈਂਟਸ 'ਤੇ। ਹੁਣ ਲੋਕ ਦੂਸਰੇ ਪਾਸੇ ਫਿਕਰ ਕਰ ਰਹੇ ਆ ਵੀ ਹਜੇ ਜਿਹੜੀ ਆ ਬਹੁਤ ਲੋਕ ਜਿਹੜੇ ਹੈਗੇ ਆ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਏ ਹੈਗੇ, ਕਿਤੇ ਦੁਬਾਰਾ ਕੀ ਫੇਰ ਜਿਹੜਾ ਆ ਜੇ ਟੋਟਲੀ ਓਪਨ ਕਰ ਦਿੱਤਾ ਗਿਆ, ਜਿਨ੍ਹਾਂ ਨੇ ਵੈਕਸੀਨ ਲਵਾਏ ਉਹ ਤਾਂ ਠੀਕ ਆ, ਪਰ ਹੋ ਸਕਦਾ ਮੋਹਰੇ ਜਿਹੜੇ ਹੋਰ ਬੰਦੇ ਆ ਜਾਂ ਕੋਈ ਵੀ ਜਿੱਥੇ ਤੁਸੀਂ ਰੈਸਟੋਰੈਂਟ 'ਚ ਬੈਠੇ ਕੁਛ ਖਾ ਰਹੇ ਆ ਉਹਨਾਂ ਨੇ ਜਿਹੜਾ ਵੈਕਸੀਨ ਨਾ ਲੱਗਾ ਹੋਵੇ ਉੱਥੋਂ ਜਿਹੜਾ ਕਰੋਨਾ ਹੋ ਜਾਏ। ਕਿਉਂਕਿ ਇਹ ਸਾਰਾ ਕੁਛ ਲੈ ਕੇ ਕਹਿੰਦੇ ਗੈਬਨ ਨਿਊਸਮ ਜਿਹੜਾ ਆ ਉਹ ਇਹ ਟਰਾਈ ਕਰ ਰਿਹਾ ਵੀ ਜਿਹੜੀ ਉਹਨਾਂ ਦੀ ਰੀਕਾਲ ਆ ਉਹ ਨਾ ਹੋਵੇ, ਤੇ ਜੇ ਰੀਕਾਲ ਹੋਵੇ ਵੀ ਤੇ ਉਹ ਮੁੜ ਕੇ ਫੇਰ ਆਪਣੀ ਪੋਜੀਸ਼ਨ ਨੂੰ ਕਾਇਮ ਰੱਖ ਸਕਣ। ਨੈਟਫਲਿਕਸ ਦੇ ਫਾਊਂਡਰ ਤੇ CEO ਰੀਡ ਹੇਸਟਿੰਗਸ ਆ, ਉਹਨਾਂ ਨੇ $3 ਮਿਲੀਅਨ ਜਿਹੜੀ ਆ ਡੋਨੇਸ਼ਨ ਗਵਰਨਰ ਗੈਬਨ ਨਿਊਸਮ ਦੀ ਜਿਹੜੀ ਪੋਲੀਟੀਕਲ ਉਹਨਾਂ ਦੀ ਜਿਹੜਾ ਬਣਾਇਆ ਹੈਗਾ ਉਹਨਾਂ ਨੇ ਆਰਗੇਨਾਈਜੇਸ਼ਨ ਉਹਨੂੰ ਪੈਸੇ ਦਿੱਤੇ ਆ ਤਾਂ ਕਿ ਗੈਬਨ ਨਿਊਸਮ ਆਪਣੀ ਪੋਜੀਸ਼ਨ ਨੂੰ ਕਾਇਮ ਰੱਖ ਸਕਣ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਜਿਹੜਾ ਅਮਾਊਂਟ ਹੈਗਾ। ਇਸ ਤੋਂ ਪਹਿਲਾਂ ਡੈਮੋਕ੍ਰੇਟਿਕ ਗਵਰਨਰਸ ਐਸੋਸੀਏਸ਼ਨ ਨੇ $5 ਲੱਖ ਦੇ ਕਰੀਬ ਪਿਛਲੇ ਹਫ਼ਤੇ ਜਿਹੜਾ ਆ ਗਵਰਨਰਸ ਨਿਊਸਮ ਨੂੰ ਦਿੱਤੇ ਸੀ। ਜੀ ਇਸ ਵਾਰ ਤਾਂ ਇਹ ਵੀ ਜਿਹੜਾ ਹੈ ਉਹ ਆਖਿਆ ਜਾ ਰਿਹਾ ਵੀ ਕਿਸੇ ਤਰੀਕੇ ਦੀਆਂ ਜਿਹੜੀ ਫਾਈਨੈਂਸ ਨੂੰ ਲੈ ਕੇ ਰਿਸਟ੍ਰਿਕਸ਼ਨਸ ਜਿਹੜੀਆਂ ਉਹ ਨਹੀਂ ਜਿਹੜੀਆਂ ਉਹ ਹੈਗੀਆਂ, ਜਿਸ ਕਰਕੇ ਇਹ $3 ਮਿਲੀਅਨ ਦੀ ਜਿਹੜੀ ਉਹਨਾਂ ਨੂੰ ਫਾਈਨੈਂਸ ਕਮੇਟੀ ਨੂੰ ਉਹਨਾਂ ਦੀ ਨੂੰ ਜਿਹੜੇ ਉਹ ਡਾਲਰ ਮਿਲੇ ਆ। ਅਤੇ ਕੈਲੀਫੋਰਨੀਆ ਨੇ ਨਾਲ ਹੀ ਕਿਹਾ ਵੀ ਕੋਈ ਵੈਕਸੀਨ ਪਾਸਪੋਰਟ ਆ ਉਹ ਜਿਹੜਾ ਉੱਥੇ ਕ੍ਰੀਏਟ ਨਹੀਂ ਕੀਤਾ ਜਾਊਗਾ, ਪਰ ਜਿਹੜੀਆਂ ਵੱਡੀਆਂ ਇਵੈਂਟਸ ਹੈਗੀਆਂ ਉਹਨਾਂ ਵਿੱਚ ਸਕਰੀਨਿੰਗ ਜਿਹੜੀ ਉਹ ਕੀਤੀ ਜਾ ਸਕੇਗੀ। ਸੋ 15 ਜੂਨ ਤੋਂ ਬਾਅਦ ਦੇ ਵਿੱਚ ਜਿੰਨੀਆਂ ਵੀ ਕਪੈਸਿਟੀ ਰਿਕੁਆਇਰਮੈਂਟ ਦੀਆਂ ਜਿਹੜੀਆਂ ਲਿਮਿਟਸ ਆ ਉਹਨਾਂ ਨੂੰ ਜਿਹੜਾ ਆ ਉਹ ਉਠਾ ਲਿਆ ਜਾਊਗਾ। ਹੈਲਥ ਅਤੇ ਹਿਊਮਨ ਸਰਵਿਸਿਜ਼ ਦੇ ਸਕੱਤਰ ਮਾਰਕ ਗੈਲੀ ਉਹਨਾਂ ਨੇ ਅੱਜ ਜਿਹੜਾ ਇਹ ਅਨਾਊਂਸ ਕੀਤਾ ਆ, ਪਰ ਸਟੇਟ ਨੇ ਇਹ ਮੈਂਡੇਟ ਰੱਖਿਆ ਵੀ ਇੰਡੋਰ ਇਵੈਂਟਸ ਜਿੱਥੇ 5000 ਤੋਂ ਜਿੱਥੇ ਲੋਕ ਹੋਣਗੇ, ਜਿੱਦਾਂ ਕਿ ਗੋਲਡਨ ਸਟੇਟ ਵਾਰੀਅਰ ਜਾਂ ਸੈਨੋਜ਼ੇ ਸ਼ਾਰਕ ਗੇਮਸ ਆ, ਉੱਥੇ ਵੈਕਸੀਨੇਸ਼ਨ ਦੀ ਵੈਰੀਫਿਕੇਸ਼ਨ ਜਾਂ ਨੈਗੇਟਿਵ ਕੋਵਿਡ ਟੈਸਟ ਆ ਉਹ ਜਿਹੜਾ ਉਹ ਰੱਖਿਆ ਜਿਹੜਾ ਉਹ ਜਾਊਗਾ, ਤਾਂ ਜੋ ਜਿਹੜੇ ਵੈਨਿਊਜ਼ ਆ ਜਿੱਥੇ ਜ਼ਿਆਦਾ ਲੋਕਾਂ ਦਾ ਇਕੱਠ ਹੋਣਾ ਆ ਵੀ ਉੱਥੇ ਜਿਹੜਾ ਫੈਲਣ ਦਾ ਜਿਹੜਾ ਉਹ ਖਤਰਾ ਨਾ ਹੋਵੇ। ਸੋ ਕੈਲੀਫੋਰਨੀਆ ਦੀ ਉੱਦਾਂ ਜੇ ਗੱਲ ਕਰਦੇ ਜਾਈਏ ਹੁਣ ਤੱਕ 16 ਮਿਲੀਅਨ ਤੋਂ ਵੱਧ 48% ਕੈਲੀਫੋਰਨੀਆ ਦੀ ਜਿਹੜੀ ਪਾਪੂਲੇਸ਼ਨ ਆ ਉਹ ਫੁੱਲੀ ਵੈਕਸੀਨੇਟ ਹੋ ਚੁੱਕੀ ਆ, ਅਤੇ ਉਸ ਤੋਂ ਇਲਾਵਾ 4.5 ਮਿਲੀਅਨ ਹੋਰ ਲੋਕ ਜਿਹੜੇ ਪਾਰਸ਼ਲੀ ਵੈਕਸੀਨੇਟ ਜਿਹੜੇ ਉਹ ਹੋ ਚੁੱਕੇ ਆ। ਹੁਣ ਤੱਕ 35 ਮਿਲੀਅਨ ਜਿਹੜੀਆਂ ਡੋਜ਼ਿਸ ਆ ਉਹ ਐਡਮਿਨਿਸਟਰ ਕੀਤੀਆਂ ਜਾ ਚੁੱਕੀਆਂ ਨੇ, ਜਿਸ ਦੇ ਵਿੱਚ ਸਭ ਤੋਂ ਵੱਧ ਲਾਸ ਐਂਜਲਸ ਕਾਊਂਟੀ ਦੇ ਵਿੱਚ 9 ਮਿਲੀਅਨ ਤੋਂ ਵੱਧ ਲੋਕਾਂ ਨੇ ਹੁਣ ਤੱਕ ਉੱਥੇ ਟੀਕਾ ਜਿਹੜਾ ਉਹ ਲਗਵਾ ਲਿਆ ਆ। ਅਮਰੀਕਾ ਦੇ ਵਿੱਚ ਵੀ ਹੌਲੀ ਹੌਲੀ ਆਂਕੜਾ ਜਿਹੜਾ ਉੱਤੇ ਨੂੰ ਜਾ ਰਿਹਾ, ਪਰ ਇਸ ਟਾਈਮ ਬਹੁਤ ਸਲੋ ਜਿਹੜਾ ਉਹ ਹੈਗਾ ਆ। ਅਜੇ ਵੀ ਐਵਰੀ ਡੇ 1.8 ਮਿਲੀਅਨ ਡੋਜ਼ਿਸ ਜਿਹੜੀਆਂ ਆ ਵੈਕਸੀਨ ਦੀਆਂ ਟੀਕੇ ਜਿਹੜੇ ਆ ਉਹ ਲੱਗ ਰਹੇ ਨੇ। ਅਗਲੀ ਖਬਰ ਵੱਲ ਚੱਲੀਏ ਤੇ $300 ਜਿਹੜਾ ਆ ਐਕਸਟਰਾ ਜਿਹੜਾ ਫੈਡਰਲ ਗਵਰਨਮੈਂਟ ਵੱਲੋਂ ਅਨਪਲਾਇਮੈਂਟ ਦਿੱਤੀ ਜਾਂਦੀ ਆ
ਉਹਦੇ ਸੰਬੰਧ ਦੇ ਵਿੱਚ 21 ਦੇ ਕਰੀਬ ਜਿਹੜੀਆਂ ਸਟੇਟਸ ਆ ਉਹਨਾਂ ਨੇ ਕਹਿਤਾ ਵੀ ਅਸੀਂ ਹੁਣ ਇਹ ਨਹੀਂ ਐਕਸੈਪਟ ਕਰਾਂਗੇ ਅਤੇ ਅੱਗੇ ਲੋਕਾਂ ਨੂੰ ਨਹੀਂ ਦੇਵਾਂਗੇ, ਕਿਉਂਕਿ ਸਟੇਟਾਂ ਦੇ ਉਹਨਾਂ ਸਟੇਟਸ ਦੇ ਵਿੱਚ ਜਿਹੜੀਆਂ ਮਿਨੀਮਮ ਵੇਜਸ ਵਾਲੀਆਂ ਜੋਬਸ ਆ ਉਹ ਲੋਕ ਨਹੀਂ ਲੈ ਰਹੇ, ਕਿਉਂਕਿ ਅਨਪਲਾਈਮੈਂਟ ਨਾਲ ਪੈਸੇ ਜ਼ਿਆਦਾ ਮਿਲਦੇ ਹੈਗੇ ਆ। ਸੋ ਪਿਛਲੇ ਹਫਤੇ ਦੇ ਦੌਰਾਨ ਵੀ ਜਿਹੜੇ ਜੋਬਲੈਸ ਕਲੇਮ ਆ ਉਹ 4,44,000 ਦੇ ਕਰੀਬ ਹੋਇਆ ਹੈਗਾ ਆ। ਲੋਐਸਟ ਆ ਇਹ ਮਾਰਚ 14 2020 ਤੋਂ ਲੈ ਕੇ ਲੇਬਰ ਡਿਪਾਰਟਮੈਂਟ ਦੇ ਮੁਤਾਬਕ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹਨਾਂ ਨੇ ਇਹ ਕਿਹਾ ਆ ਵੀ ਜੇ ਕੋਈ ਵੀ ਬੰਦਾ ਅਨਪਲਾਈਮੈਂਟ ਕਲੈਕਟ ਕਰ ਰਿਹਾ ਹੈਗਾ ਆ, ਜੇ ਉਹਨੂੰ ਸੁਇਟੇਬਲ ਜੋਬ ਮਿਲਦੀ ਹੈਗੀ ਅਤੇ ਉਹਨਾਂ ਨੂੰ ਜੋਬ ਲੈ ਲੈਣੀ ਚਾਹੀਦੀ ਆ, ਇਸ ਤੋਂ ਪਹਿਲਾਂ ਕਿ ਉਹਨਾਂ ਦਾ ਜਿਹੜਾ ਅਨਪਲਾਈਮੈਂਟ ਦਾ ਬੈਨੀਫਿਟ ਆ ਉਸ ਨੂੰ ਖਤਮ ਕੀਤਾ ਜਾ ਸਕੇ। ਜੀ, ਅਗਲੀ ਜਿਹੜੀ ਇਸੇ ਦੇ ਨਾਲ ਹੀ ਜੁੜੀ ਗੱਲ ਕਰਦੇ ਜਾਈਏ, ਅਨਇੰਪਲੋਇਮੈਂਟ ਫਾਈਲਿੰਗ ਕੈਲੀਫੋਰਨੀਆ ਦੇ ਵਿੱਚ ਓਵਰਆਲ ਅਮਰੀਕਾ ਵਿੱਚ ਤਾਂ ਨੰਬਰ ਘਟਿਆ ਆ, ਪਰ ਕੈਲੀਫੋਰਨੀਆ ਦੇ ਜਿਹੜੇ ਪਿਛਲੇ ਸਾਲਾਂ ਦੇ ਆંકੜਿਆਂ ਦੇ ਮੁਤਾਬਕ ਅਜੇ ਵੀ ਇਹ ਆંકੜਾ ਉੱਤੇ ਹੀ ਚੱਲ ਰਿਹਾ ਆ। ਉਧਰ EDD ਦਾ ਜਿਹੜਾ ਬੈਕਲੌਗ ਆ ਉਹ ਲਗਾਤਾਰ ਵੱਧਦਾ ਜਾ ਰਿਹਾ। ਕਹਿੰਦੇ 1 ਮਿਲੀਅਨ ਤੋਂ ਉੱਤੇ ਆંકੜਾ ਉਹ ਟੌਪ ਕਰ ਗਿਆ, ਜਿਨ੍ਹਾਂ ਵਿੱਚ ਅਨਪੇਡ ਅਤੇ ਅਨਰਿਜ਼ੋਲਵਡ ਕਲੇਮਸ ਜਿਹੜੇ ਆ ਉਹ ਲੋਕ ਫਸੇ ਪਏ ਨੇ। ਕੈਲੀਫੋਰਨੀਆ ਦੇ ਜਿਹੜੇ ਵਰਕਰ ਆ ਉਹਨਾਂ ਨੇ ਪਿਛਲੇ ਹਫਤੇ ਦੇ ਵਿੱਚ 71,000 ਨਵੇਂ ਜਿਹੜੇ ਇਨੀਸ਼ੀਅਲ ਕਲੇਮ, ਫਸਟ ਟਾਈਮ ਕਲੇਮ ਜਿਹੜੇ ਆ ਉਹ ਪਾਏ ਹੈਗੇ ਆ। ਸੋ ਇਹ ਜਿਹੜੇ ਆ ਇਸੇ ਹੀ ਹਫਤੇ ਦੇ ਵਿੱਚ 1.1 ਮਿਲੀਅਨ ਕੈਲੀਫੋਰਨੀਆ ਦੇ ਵਰਕਰ ਹੈਗੇ ਆ ਜਿਨ੍ਹਾਂ ਜਿਹੜੇ ਕਿ ਇਸ ਟਾਈਮ ਗਵਰਨਮੈਂਟ ਅਪਰੂਵਲ ਜਾਂ ਪੇਮੈਂਟ ਪ੍ਰੋਸੈਸ ਦੇ ਵਿੱਚ ਜਿਹੜੇ EDD ਦੇ ਉਹ ਫਸੇ ਹੋਏ ਆ। ਉਤੋਂ ਪਿਛਲੇ ਹਫਤੇ ਦੇ ਨਾਲੋਂ 3600 ਆંકੜਾ ਥੋੜ੍ਹਾ ਜਿਹਾ ਘਟਿਆ ਆ। ਸੋ ਇੱਥੋਂ ਤੁਸੀਂ ਆਪ ਹਿਸਾਬ ਲਾ ਲਓ ਵੀ ਇਹਨਾਂ ਦਾ ਕੰਮ ਜਿਹੜਾ ਅਜੇ ਵੀ ਸਲੋ ਹੀ ਜਿਹੜਾ ਉਹ ਚੱਲ ਰਿਹਾ ਹੈਗਾ ਆ। ਜੀ, ਅਗਲੀ ਖਬਰ ਕ੍ਰਿਪਟੋ ਕਰੰਸੀ ਨੂੰ ਲੈ ਕੇ ਆ। ਇਲੋਨ ਮਸਕ ਨੇ ਇਹ ਕਿਹਾ ਆ ਵੀ ਉਹ ਜਿਹੜਾ ਆ ਡੋਜ ਕੋਇਨ ਜਿਹੜਾ ਆ ਕੋਈ ਵੀ ਸੈੱਲ ਨਹੀਂ ਕਰੂਗੇ, ਪਰ ਜਿਹੜਾ ਚਾਈਨਾ ਨੇ ਪਿੱਛੇ ਜਿਹਾ ਕਿਹਾ ਸੀ ਵੀ ਉਹ ਕ੍ਰਿਪਟੋ ਕਰੰਸੀ ਨੂੰ ਜਿਹੜਾ ਡੀਲ ਨਹੀਂ ਕਰਨਗੇ, ਉਹਦੇ ਕਰਕੇ ਜਿਹੜੀਆਂ ਦੂਸਰੀ ਕ੍ਰਿਪਟੋ ਕਰੰਸੀਜ਼ ਆ ਉਹ ਕਾਫੀ ਜ਼ਿਆਦਾ ਜਿਹੜੀ ਆ ਡਾਊਨ ਚਲੇ ਗਏ ਸੀ, ਖਾਸ ਕਰਕੇ ਜਿਹੜਾ ਬਿਟਕੋਇਨ ਹੈਗਾ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਆਈਡਾਹੋ ਦੇ ਵਿੱਚ ਇੱਕ ਨਵਾਂ ਕਾਨੂੰਨ ਜਿਹੜਾ ਉਹ ਆਇਆ, ਜਿਸ ਦੇ ਵਿੱਚ ਕਹਿੰਦੇ ਆ ਵੀ ਜਿਹੜੇ ਸੂਬੇ ਦੇ ਜਿਹੜੇ ਵੋਲਵਸ ਆ, ਬਘਿਆੜ ਆ, ਉਹਨਾਂ ਦੀ ਪਾਪੂਲੇਸ਼ਨ ਆ ਉਸ ਨੂੰ ਜਿਹੜਾ ਉਹ ਘਟਾਇਆ ਜਾ ਸਕਦਾ। ਕਹਿੰਦੇ 90% ਤੱਕ ਜਿਹੜੇ ਵੋਲਵਸ ਆ ਉਹਨਾਂ ਦੀ ਕਿਲਿੰਗ ਦੇ ਲਈ ਅਪਰੂਵਲ ਜਿਹੜਾ ਉਹ ਆ ਸਕਦਾ ਆ। ਆਈਡਾਹੋ ਅਤੇ ਮੌਂਟੈਨਾ ਦੇ ਜਿਹੜੇ ਲਾਅ ਮੇਕਰਸ ਆ ਉਹਨਾਂ ਨੇ ਬੀਤੇ ਦਿਨਾਂ ਦੇ ਵਿੱਚ ਇਹ ਨਵੇਂ ਲਾਅ ਜਿਹੜੇ ਆ ਉਹ ਪਾਸ ਕੀਤੇ ਆ ਤਾਂ ਜੋ ਇਹਨਾਂ ਸੂਬਿਆਂ ਦੇ ਵਿੱਚ ਜਿਹੜੀ ਵੋਲਵਸ ਆ ਉਹਨਾਂ ਦੀ ਗਿਣਤੀ ਆ, ਵੁਲਵਸ ਦੀ ਜਿਹੜੀ ਆ ਉਹ ਘਟਾਈ ਜਾ ਸਕੇ। ਸੋ ਅਪ੍ਰੈਲ ਦੇ ਵਿੱਚ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ ਆਈਡਾਹੋ ਦੇ ਇਹ ਜਿਹੜਾ ਆ ਉਹ ਪਾਸ ਜਿਹੜਾ ਹੋਇਆ ਸੀ। ਬਹੁਤ ਸਾਰੇ ਜਿਹੜੇ ਰੈਂਚਰਸ ਅਤੇ ਜਿਹੜੇ ਉਹ ਇਸ ਗੱਲੋਂ ਪਰੇਸ਼ਾਨ ਸੀਗੇ ਵੀ ਉਹਨਾਂ ਦੇ ਲਾਈਵ ਸਟਾਕ ਅਤੇ ਜਿਹੜੇ ਉਹਨਾਂ ਨੇ ਰੱਖੇ ਹੁੰਦੇ ਆ ਪਸ਼ੂ, ਉਹਨਾਂ ਨੂੰ ਜਿਹੜਾ ਇਹ ਵਾਈਲਡ ਜਿਹੜੇ ਜਾਨਵਰ ਆ ਉਹ ਪ੍ਰੇ ਕਰ ਜਾਂਦੇ, ਯਾਨੀ ਕਿ ਮਰ ਜਾਂਦੇ ਆ। ਸੋ ਉਹਨਾਂ ਨੂੰ ਘਟਾਉਣ ਦੀ ਜਿਹੜੀ ਆ ਉਹ ਹੁਣ ਉੱਥੇ ਕਵਾਇਦ ਸ਼ੁਰੂ ਹੋਈ ਆ। ਅਗਲੀ ਖਬਰ ਵੱਲ ਚੱਲੀਏ। ਲੂਜ਼ੀਆਨਾ ਡਿਪਾਰਟਮੈਂਟ ਆਫ ਹੈਲਥ ਇੰਸ਼ੋਰੈਂਸ ਨੇ ਕਨਫਰਮ ਕੀਤਾ ਆ ਵੀ 2 ਕੇਸ ਉਹਨਾਂ ਦੇ ਕੋਲ ਕਰੋਨਾ ਵਾਇਰਸ ਵੇਰੀਐਂਟ ਦੇ ਲੱਭੇ ਹੈਗੇ ਉਹਨਾਂ ਨੇ, ਜਿਹੜੇ ਕਿ ਇੰਡੀਆ ਤੋਂ ਆਏ ਹੈਗੇ ਆ। ਸਾਰਿਆਂ ਨੂੰ ਆਪਾਂ ਨੂੰ ਪਤਾ ਹੈ ਵੀ ਜਿਹੜਾ ਇੰਡੀਆ ਵਾਲਾ ਵੇਰੀਐਂਟ ਹੈਗਾ ਆ ਉਹ ਕਾਫੀ ਸਟਰੋਂਗ ਆ, ਬਹੁਤ ਜਲਦੀ ਜਿਹੜਾ ਉਹ ਅਟੈਕ ਕਰਦਾ ਹੈ, ਜਿਹਦੇ ਨਾਲ ਜਿਹੜੀ ਆ ਮੌਤ ਬੰਦੇ ਦੀ ਬਹੁਤ ਛੇਤੀ ਹੋ ਜਾਂਦੀ ਹੈ। ਅਗਲੀ ਜਿਹੜੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਐਲਗਰੋਵ ਦੇ ਜਿਹੜੇ 2 ਸਕੂਲ ਆ ਅੱਜ ਕਹਿੰਦੇ ਲੋਕਡਾਊਨ ਦੇ ਵਿੱਚ ਉਦੋਂ ਆਫਟਰਨੂਨ ਨੂੰ ਜਿਹੜੇ ਉਹ ਲੈ ਕੇ ਗਏ ਦੁਪਹਿਰ ਨੂੰ, ਜਦ ਕਹਿੰਦੇ ਆ ਵੀ ਉੱਥੇ ਰਿਪੋਰਟ ਕੀਤਾ ਗਿਆ ਵੀ ਕਿਸੇ ਦੇ ਕੋਲ ਜਿਹੜੀ ਉਹ ਗਨ ਜਿਹੜੀ ਉਹ ਦਿਖੀ ਆ। ਜਦ ਪੁਲਿਸ ਵਾਲੇ ਉੱਥੇ ਬਾਅਦ ਦੇ ਵਿੱਚ ਲੋਕਡਾਊਨ ਕਰਕੇ ਜਦੋਂ ਉੱਥੇ ਪਹੁੰਚੇ ਤਾਂ ਬਾਅਦ 'ਚ ਪਤਾ ਲੱਗਾ ਵੀ ਇਹ ਗਨ ਨਹੀਂ, ਸਟੇਪਲਰ ਹੀ ਜਿਹੜਾ ਉਹ ਸੀਗਾ। ਸੋ ਐਲਗਰੋਵ ਹਾਈ ਸਕੂਲ ਦੇ ਲੋਕਡਾਊਨ ਦੇ ਵਿੱਚ ਗਿਆ, ਉੱਥੇ ਕਹਿੰਦੇ ਇੱਕ ਸਟੂਡੈਂਟ ਨੇ ਦੱਸਿਆ ਦੂਜੇ ਸਟੂਡੈਂਟ ਦੇ ਕੋਲ ਸ਼ਾਇਦ ਜਿਹੜੀ ਉਹ ਗਨ ਹੈਗੀ ਆ, ਪਰ ਕਹਿੰਦੇ ਵੀ ਉਹਦੇ ਹੱਥ ਦੇ ਵਿੱਚ ਸਟੇਪਲਰ ਹੀ ਜਿਹੜਾ ਉਹ ਫੜਿਆ ਹੋਇਆ ਸੀਗਾ। ਹੁਣ ਇਹ ਜਾਂਚ ਚੱਲ ਰਹੀ ਆ ਵੀ ਕੀ ਕਾਰਨ ਸੀਗੇ, ਵੀ ਜਾਂ ਉਹਨੂੰ ਵਾਕਿਆ ਹੀ ਭੁਲੇਖਾ ਜਿਹੜਾ ਉਹ ਪਿਆ ਆ ਜਾਂ ਉਸ ਦੇ ਪਿੱਛੇ ਕੋਈ ਹੋਰ ਵੀ ਕਾਰਨ ਜਿਹੜਾ ਉਹ ਹੋ ਸਕਦਾ ਆ ਵੀ ਕੀ ਕਾਰਨ ਜਿਹੜਾ ਉਹ ਬਣਿਆ ਹੈਗਾ। ਉੱਧਰ ਨਾਲ ਹੀ ਫਲੋਰੈਂਸ ਮਾਰਕੋਫਰ ਐਲੀਮੈਂਟਰੀ ਸਕੂਲ ਨੂੰ ਵੀ ਜਿਹੜਾ ਫਿਰ ਇਸੇ ਜਿਹੜੇ ਡਰ ਦੇ ਤੌਰ ਦੇ ਉੱਤੇ ਲੋਕਡਾਊਨ ਦੇ ਵਿੱਚ ਲੈ ਕੇ ਆਉਣਾ ਪਿਆ, ਕਿਉਂਕਿ ਇਸ ਹਾਈ ਸਕੂਲ ਦੇ ਲਾਗੇ ਸੀਗਾ।
ਅਗਲੀ ਖਬਰ ਜਿਹੜੀ ਆ ਮਿਸ਼ੀਗਨ ਤੋਂ ਆ ਰਹੀ ਆ। ਸੈਲਮੋਨੈਲਾ ਆਊਟਬ੍ਰੇਕ ਕਹਿੰਦੇ ਪਈ ਕਈ ਸਟੇਟ 'ਚ ਹੋਇਆ, ਇਨਕਲੂਡਿੰਗ ਮਿਸ਼ੀਗਨ ਦੇ ਵਿੱਚ। ਤੇ CDC ਨੇ ਜਿਹੜਾ ਇਹ ਫਾਈਂਡ ਆਊਟ ਕੀਤਾ, ਕਹਿੰਦੇ ਪਈ ਬੈਕਯਾਰਡ ਚਿਕਨ ਤੇ ਡਕਸ ਕਿਸੇ ਨੇ ਰੱਖੀਆਂ ਹੋਈਆਂ ਸੀਆਂ, ਉਸ ਤੋਂ ਹੀ ਇਹ ਜਿਹੜਾ ਫੈਲਿਆ ਹੈਗਾ। 163 ਲੋਕ CDC ਦੇ ਮੁਤਾਬਕ ਹੁਣ ਤੱਕ 43 ਸਟੇਟਾਂ ਦੇ ਵਿੱਚ ਬਿਮਾਰ ਹੋ ਚੁੱਕੇ ਆ। 34 ਜਾਣੇ ਜਿਹੜੇ ਹਸਪੀਟਲਾਈਜ਼ ਹੋਏ ਆ। ਹਜੇ ਤੱਕ ਕਿਸੇ ਦੀ ਜਿਹੜੀ ਕੋਈ ਡੈਥ ਨਹੀਂ ਹੋਈ ਹੈਗੀ, ਪਰ ਇਹਦੇ ਨਾਲ ਜਿਹੜਾ ਖਤਰਾ ਜ਼ਰੂਰ ਸਾਰੀਆਂ ਸਟੇਟਸ 'ਚ ਬਣਿਆ ਹੋਇਆ ਹੈਗਾ। ਜੀ, ਸਮਾਂ ਵੀ ਆਪਣੇ ਇਹਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈਗਾ। ਜਾਣ ਤੋਂ ਪਹਿਲਾਂ ਜੇ ਆਪਾਂ ਤੁਹਾਨੂੰ ਸਟਾਕ ਮਾਰਕੀਟ ਦਾ ਜਿਹੜਾ ਹਾਲ ਆ ਉਹ ਦੱਸਦੇ ਜਾਈਏ। ਅੱਜ ਡਾਓ ਜੋਨਸ ਦੇ ਵਿੱਚ 124 ਪੁਆਇੰਟਾਂ ਦਾ ਜਿਹੜਾ ਇਜ਼ਾਫਾ ਹੋਇਆ, 34,208 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ 65 ਪੁਆਇੰਟ ਡਿੱਗੇ, 13,471 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 3 ਪੁਆਇੰਟ ਡਿੱਗੇ, 4156 ਦੇ ਉੱਤੇ ਇਹ ਬੰਦ ਹੋਇਆ। 10 ਈਅਰ ਯੀਲਡ 1.63% ਦੇ ਉੱਤੇ ਰਹੀ। ਸੋਨੇ ਦਾ ਭਾਅ $1881 ਪ੍ਰਤੀ ਆਉਂਸ ਤੇ ਰਿਹਾ। $1 ਦੀ ਕੀਮਤ ਕੈਨੇਡਾ ਦੇ $1.20 ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ $72.91 ਦੇ ਬਰਾਬਰ ਰਹੀ ਆ। ਜੀ, ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਹੈਲੋ, ਉਹ ਮੁੰਡੇ ਦਾ ਕੀ ਬਣਿਆ? ਕਰਮ ਦਾ ਕਹਿੰਦੇ ਥੱਲੇ ਹੀ ਖੜਾ ਸੀਗਾ ਕਿੰਨਾ ਚਿਰ। ਆਹੋ, ਪਤਾ ਨਹੀਂ ਥੱਲੇ ਖੜ ਕੇ ਬਸ ਪਤਾ